ਵੇਲਿਓ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਇਸ ਟਾਈਮ ਮੌਜੂਦ ਹਾਂ ਨਨਕਾਣਾ ਸਾਹਿਬ ਜਨਮ ਅਸਥਾਨ ਤੇ, ਜਿੱਥੇ ਵਿਸਾਖੀ ਦੀਆਂ ਤਕਰੀਬਾਤ ਜਾਰੀ ਹੈ ਤੇ ਸਾਡੇ ਨਾਲ ਮੌਜੂਦ ਆ ਇੱਕ ਜੋੜਾ ਜਿਹੜਾ ਇੰਡੀਆ ਤੋਂ ਆਇਆ। ਇਹਨਾਂ ਨਾਲ ਗੱਲਬਾਤ ਕਰਦੇ। ਕੀ ਹਾਲ ਚਾਲ ਹੈ ਜੀ ਤੁਹਾਡਾ? ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਸਲਾਮ ਜੀ। ਥੈਂਕ ਯੂ। ਕੀ ਨਾਮ ਤੁਹਾਡਾ? ਆਪਣਾ ਨਾਮ ਕੁਲਵਿੰਦਰ ਸਿੰਘ ਜੀ, ਫਰੋਮ ਵਿਲੇਜ ਚੋਲਟਾ ਖੁਰਦਾ, ਡਿਸਟ੍ਰਿਕਟ ਮੋਹਾਲੀ, ਐਸ ਨਗਰੀ, ਨੀਅਰ ਚੰਡੀਗੜ੍ਹ ਜੀ। ਤੇ ਤੁਹਾਡਾ ਕੀ ਨਾਮ ਜੀ? ਸੁਖਜਿੰਦਰ ਕੌਰ ਜੀ। ਤੇ ਤੁਸੀਂ ਕਿੱਥੋਂ ਆਏ? ਅਸੀਂ ਚੋਲਟਾ ਖੁਰਦ ਤੋਂ ਤੇ ਡਿਸਟ੍ਰਿਕਟ ਮੋਹਾਲੀ ਜੀ। ਅੱਛਾ, ਤੇ ਪਹਿਲੀ ਵਾਰੀ ਆਏ ਹੋ? ਹਾਂਜੀ, ਫਸਟ ਟਾਈਮ ਆਏ ਜੀ। ਤੇ ਕਿਹਦਾ ਲੱਗਿਆ ਆ ਕੇ? ਸੇਮ ਇੱਦਾਂ ਹੀ ਲੱਗ ਰਿਹਾ ਜਿਵੇਂ ਆਪਣੇ ਉੱਥੇ ਪੰਜਾਬ 'ਚ ਚੜ੍ਹਦੇ ਪੰਜਾਬ 'ਚ ਫਿਰਦੇ ਜੀ। ਉਹੀ ਚੀਜ਼ ਸੇਮ, ਉਹੀ ਲੈਂਗੁਏਜ, ਉਹੀ ਕਲਚਰ ਹੈ ਜੀ, ਉਹੀ ਬੋਲ ਚਾਲ, ਖਾਣਾ ਪੀਣਾ ਸੇਮ, ਕੋਈ ਡਿਫਰੈਂਸ ਨਹੀਂ ਹੈ ਜੀ। ਅੱਛਾ, ਤੇ ਪਹਿਲੇ ਵੀ ਕਿਤੇ ਗਏ ਹੋ ਬਾਹਰ ਕੇ ਪਹਿਲੇ ਇੱਥੇ ਹੀ ਆਏ ਹੋ? ਨਹੀਂ, ਮੇਰੀ ਦਿਲੋਂ ਤਮੰਨਾ, ਸਬਕੌਂਸ਼ੀਅਸ ਮਾਈਂਡ 'ਚ ਇਹੀ ਗੱਲ ਪਈ ਸੀ ਵੀ ਆਪਣੇ ਪਾਸਪੋਰਟ ਤੇ ਫਸਟ ਸਟੈਂਪ ਜਿਹੜੀ ਉਹ ਆ ਬਾਬੇ ਦੀ ਧਰਤੀ ਪਾਕਿਸਤਾਨ, ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੀ ਲਵਾਉਣੀ ਹੈ ਜੀ। ਹਾਂਜੀ, ਫਸਟ ਟਾਈਮ ਇਹੀ ਹੈ ਜੀ। ਤੇ ਨਹੀਂ, ਕਈ ਵਾਰੀ ਹੁੰਦਾ ਨਾ, ਲੋਕ ਕਹਿੰਦੇ ਆ ਜੀ ਪਾਕਿਸਤਾਨ ਨਹੀਂ ਜਾਣਾ, ਪਹਿਲੇ ਕਿਸੇ ਹੋਰ ਮੁਲਕ ਜਾਣਾ। ਨਹੀਂ, ਪਹਿਲਾਂ ਪਾਕਿਸਤਾਨ, ਉਸ ਤੋਂ ਬਾਅਦ ਬਾਕੀ ਕੰਟਰੀਆਂ ਜਾਵਾਂਗੇ। ਆਪਾਂ ਗਵਰਨਮੈਂਟ ਸਰਵਿਸ ਕਰਦੇ ਜੀ, ਹੈਲਥ ਡਿਪਾਰਟਮੈਂਟ ਵਿੱਚ। ਅੱਛਾ। ਹਾਂਜੀ, ਹੁਣ ਨੈਕਸਟ ਟੂਰ ਆਪਾਂ ਫਿਰ ਦੁਬਈ ਦਾ ਜਾਂ ਹੋਰ ਪਾਸੇ ਲਾਵਾਂਗੇ ਜੀ। ਅੱਛਾ। ਹਾਂਜੀ। ਨਹੀਂ ਤੇ ਇੱਕੋ ਕਹਿੰਦੇ ਨੇ ਕਿ ਫਿਰ ਵੀਜ਼ਾ ਨਹੀਂ ਲੱਗਦਾ ਕਿਸੇ ਹੋਰ ਮੁਲਕ ਦਾ। ਨਹੀਂ ਜੀ, ਇੱਦਾਂ ਕੁਛ ਨਹੀਂ ਹੈ ਜੀ, ਇਹ ਸਭ ਅਫਵਾਹ ਹੀ ਨੇ। ਜੇ ਇੱਦਾਂ ਦਾ ਕੁਛ ਹੁੰਦਾ ਜੀ, ਪਾਕਿਸਤਾਨ ਦੇ ਕਿੰਨੇ ਬੱਚੇ ਅਮਰੀਕਾ, ਕੈਨੇਡਾ, ਇੰਗਲੈਂਡ ਬੈਠੇ ਨੇ ਜੀ, ਫਿਰ ਉਹ ਕਿੱਦਾਂ ਚਲੇ ਗਏ ਜੀ? ਸੋਚਣ ਵਾਲੀ ਗੱਲ ਇਹ ਵੀ ਹੈ ਜੀ। ਮੈਨੂੰ ਬਹੁਤ ਲੋਕਾਂ ਨੇ ਕਿਹਾ ਜੀ, ਜਦੋਂ ਪਤਾ ਲੱਗਿਆ, ਮੈਂ ਐਕਸ ਇੰਡੀਆ ਲੀਵ ਅਪਲਾਈ ਕੀਤੀ, ਛੁੱਟੀ ਅਪਲਾਈ ਕੀਤੀ ਜੀ, ਕਿੱਥੇ ਜਾਣਾ? ਪਾਕਿਸਤਾਨ। ਉੱਠ ਕੇ ਖੜੇ, ਅੱਛਾ ਪਾਕਿਸਤਾਨ ਹੀ ਯਾਰ, ਹੋਰ ਕਿਤੇ ਨਹੀਂ ਲੱਗਣਾ। ਮੈਂ ਉਹਨਾਂ ਨੂੰ ਇਹ ਕੁਐਸਚਨ ਕੀਤਾ, ਮੈਂ ਯਾਰ ਜਿਹੜੇ ਬਾਕੀ ਪਾਕਿਸਤਾਨ ਦੇ ਬੱਚੇ ਗਏ ਨੇ ਉਹ ਕਿੱਦਾਂ ਗਏ ਨੇ? ਕਿੰਨੇ ਲੋਕ ਬੈਠੇ ਨੇ? ਕਿੰਨਾ ਆਵਾਮ ਪਾਕਿਸਤਾਨ ਦਾ ਬਾਹਰ ਬੈਠੇ ਜੀ, ਬਰੋਡ ਬੈਠੇ ਜੀ। ਬਿਲਕੁਲ ਜੀ। ਤੇ ਤੁਸੀਂ ਦੱਸੋ ਜੀ, ਤੁਹਾਨੂੰ ਕਿਹਦਾ ਲੱਗ ਰਿਹਾ? ਬਹੁਤ ਵਧੀਆ ਲੱਗਿਆ ਜੀ। ਅੱਛਾ। ਹਾਂਜੀ। ਕੋਈ ਫਰਕ ਲੱਗਿਆ ਦੋਵਾਂ ਪਾਸੇ? ਨਹੀਂ, ਇਹ ਵੀ ਆਪਣਾ ਹੀ ਲੱਗਦਾ, ਉਹ ਵੀ ਆਪਣਾ ਹੀ ਹੈ ਜੀ, ਦੋਨੋਂ ਆਪਣੇ ਹੀ ਹੈ। ਅੱਛਾ। ਹਾਂਜੀ। ਤੇ ਇੱਕ ਗੱਲ ਸਪੈਸ਼ਲ ਕਹਿਣ, ਜਦੋਂ ਅਸੀਂ ਨਾ ਸਰਦਾਰ ਜੀ ਆਪਣੇ ਕੱਪੜੇ ਦੀ ਸ਼ਾਪਿੰਗ ਕਰਨ ਗਏ ਤੇ ਸਾਨੂੰ ਦੁਕਾਨ ਵਾਲੇ ਨੇ ਵੀ ਪੁੱਛਿਆ, ਉਹਨੂੰ ਪਹਿਲਾਂ ਤਾਂ ਹਾਨੀ ਹੋਈ ਲੱਗਿਆ, ਝੂਠ ਬੋਲਦੇ। ਫਿਰ ਮੈਨੂੰ ਕਹਿੰਦਾ, ਭਾਬੀ ਜੀ ਤੁਸੀਂ ਪੱਕਾ ਪਾਕਿਸਤਾਨ ਚਲੇ? ਮੈਂ ਹਾਂਜੀ। ਕਹਿੰਦਾ ਪਹਿਲੀ ਵਾਰ ਸੁਣਿਆ ਹੈ ਕੋਈ ਪਾਕਿਸਤਾਨ ਜਾਣ ਵਾਸਤੇ ਸ਼ਾਪਿੰਗ ਕਰਨਾ ਹੈ। ਕਹਿੰਦਾ ਮੇਰੇ ਸਾਰੇ ਕਹਿੰਦੇ ਕੈਨੇਡਾ ਜਾਣਾ, ਅਮਰੀਕਾ ਜਾਣਾ ਹੈ, ਕਹਿੰਦੇ ਪਾਕਿਸਤਾਨ ਤੁਸੀਂ ਪਹਿਲੀ ਵਾਰ ਚੱਲੇ ਆ? ਵੀ ਪਹਿਲੀ ਵਾਰ ਸੁਣਿਆ ਹੈ। ਬਹੁਤ ਵਧੀਆ ਲੱਗੇ ਜੀ ਇੱਥੇ ਆ ਕੇ। ਜਦੋਂ ਆਪਾਂ ਬਾਰਡਰ ਤੇ ਕ੍ਰਾਸ ਕੀਤਾ ਜੀ, ਆਪਾਂ ਨੂੰ ਘਰ ਤੋਂ ਮੈਸੇਜ ਆਇਆ ਜੀ। ਫਸਟ ਮੈਸੇਜ ਇਹੀ ਸੀ ਵੀ ਕੰਗਰੈਚੂਲੇਸ਼ਨ, ਵੀ ਬੈਕ ਟੂ ਹੋਮ ਵਿਜ਼ਿਟ ਜੀ, ਕਿਉਂਕਿ ਆਪਣਾ ਪਿਛੋਕੜ ਪਾਕਿਸਤਾਨ ਤੋਂ ਹੀ ਹੈ, ਡਿਸਟ੍ਰਿਕਟ ਲੈਲਪੁਰ ਤੋਂ ਜੀ। ਅੱਛਾ। ਹਾਂਜੀ। ਕਿਹੜੇ ਥਾਂ 'ਚ? ਲੈਲਪੁਰ ਤੋਂ? ਲੈਲਪੁਰ ਆਪਣਾ ਤਹਿਸੀਲ ਜੜ੍ਹਾਂ ਵਾਲੀ ਸੀ ਜੀ, ਹੁਣ ਮੇ ਵੀ ਡਿਸਟ੍ਰਿਕਟ ਆ ਜੀ। 34 ਗਾਬੇ ਜੀ। ਅੱਛਾ, ਪਿੰਡ ਸੀ ਜੀ ਆਪਣਾ। ਵਾਹ ਜੀ, ਇਹ ਤੇ ਬੜਾ ਹੈ। ਤੇ ਪਹਿਲੇ ਕਦੀ ਆਉਣ ਦਾ, ਉਧਰ ਪਿੰਡ ਜਾਣ ਦਾ ਵੀ ਮੌਕਾ ਮਿਲਿਆ ਕਦੀ? ਨਹੀਂ ਜੀ, ਉਧਰ ਪਰਮਿਸ਼ਨ ਨਹੀਂ ਮਿਲਦੀ ਜੀ। ਵੈਸੇ ਜੇ ਪਰਮਿਸ਼ਨ ਮਿਲੇ ਤਾਂ ਅਸੀਂ ਜ਼ਰੂਰ ਜਾਵਾਂਗੇ। ਸਰਕਾਰ ਅੱਗੇ ਰਿਕੁਐਸਟ ਵੀ ਹੈ ਵੀ ਇੱਦਾਂ ਦੇ ਸਪੈਸ਼ਲ ਕੁਛ ਨਾ ਕੁਛ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ ਜੀ। ਪਰ ਸਰਕਾਰ ਵੀ ਥੋੜ੍ਹਾ ਪ੍ਰੋਟੋਕੋਲ ਕਰਕੇ ਉਹਨਾਂ ਨੂੰ ਵੀ ਵੇਖਣਾ ਪੈਂਦਾ ਹੈ ਜੀ। ਪਰ ਖੁੱਲ੍ਹੇ ਵੀਜ਼ੇ ਦੀ ਆਪਾਂ ਦੁਬਾਰਾ ਟਰਾਈ ਕਰਾਂਗੇ ਵੀ ਖੁੱਲ੍ਹਾ ਵੀਜ਼ਾ ਲੱਗ ਜਾਵੇ, ਆਪਾਂ ਆਪਣੇ ਪਿੰਡ ਜਾਂ ਹੋਰ ਪਾਸੇ ਵੀ ਘੁੰਮ ਸਕੀਏ। ਜ਼ਰੂਰ ਟਰਾਈ ਕਰਾਂਗੇ ਜੀ। ਰਾਬਤੇ 'ਚ ਵੀ ਉੱਥੇ ਬੰਦੇ ਹੈ, ਇੱਕ ਦੋ ਗੱਲ ਹੋਈ ਆਪਣੀ ਜੀ। ਅੱਛਾ। ਹਾਂਜੀ। ਅੱਛਾ, ਤੁਸੀਂ ਬਿਲਕੁਲ ਇੱਕੋ ਜਿਹੇ ਹੋ ਦੋਵੇਂ ਜਣੇ? ਪਹਿਲੇ ਵੀ ਰਿਸ਼ਤੇਦਾਰ ਹੋ ਕਿਤੇ? ਨਹੀਂ 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 ਜੀ। ਅੱਛਾ। ਆਪਣਾ ਉੱਧਰ ਰਿਸ਼ਤੇਦਾਰੀ ਮੈਂ ਮੈਰਿਜ ਨਹੀਂ ਹੁੰਦੀ ਜੀ। ਅੱਛਾ। ਹਾਂਜੀ। ਤੇ ਨਹੀਂ, ਰਿਜ਼ੈਂਬਲੈਂਸ ਬਹੁਤ ਜ਼ਿਆਦਾ ਤੁਹਾਡੀ, ਬਿਲਕੁਲ ਇੱਕੋ ਜਿਹੇ ਜੀ, ਸਾਮਤ ਵੀ ਸਾਰਾ ਕੁਝ। ਇਹ ਕੁਦਰਤ ਵੱਲੋਂ ਹੀ ਹੈ, ਵੈਸੇ ਹੀ ਉਹ ਕਈ ਵਾਰ ਨੇਚਰਲੀ ਇਹ ਚੀਜ਼ਾਂ ਮਿਲ ਜਾਂਦੀਆਂ ਜੀ, ਹੋਰ ਕੁਛ ਨਹੀਂ ਹੈ ਜੀ। ਅੱਛਾ। ਤੇ ਪਾਕਿਸਤਾਨ ਦੀ ਕਿਹੜੀ ਸ਼ੈ ਤੁਹਾਨੂੰ ਜਿਹੜੀ ਪਹਿਲੇ ਵੀ ਬੜੀ ਪਸੰਦ ਸੀ, ਸੁਣੀ ਸੀ? ਤੇ ਫਨਕਾਰ ਆ ਰੇਸ਼ਮਾ ਜੀ। ਅੱਛਾ। ਤੇ ਆਪਣੇ ਪਲੇਅਰ ਨੇ ਸ਼ੋਇਬ ਅਖਤਰ ਜੀ, ਰਾਵਲਪਿੰਡੀ ਐਕਸਪ੍ਰੈਸ ਜੀ। ਤੇ ਹਾਂਜੀ, ਤੇ ਕਬੱਡੀ ਦਾ ਜੰਜੂ ਹੈ ਜੀ। ਅੱਛਾ। ਤੇ ਜਦੋਂ ਸਾਡੇ ਮੋਹਾਲੀ PCS ਸਟੇਡੀਅਮ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੁੰਦਾ ਸੀ, ਆਪਾਂ ਸਾਰੇ ਮੈਚ ਵੇਖਣ ਜਾਂਦੇ ਸੀ। ਜਦੋਂ ਤੋਂ ਬੰਦ ਹੋਏ ਮੈਂ ਕ੍ਰਿਕਟ ਨਹੀਂ ਵੇਖੀ ਜੀ, TV 'ਚ ਵੀ ਨਹੀਂ ਵੇਖੀ ਜੀ। ਅੱਛਾ। ਨਾ ਮੈਚ ਤਾਂ ਦੂਰ ਦੀ ਗੱਲ, ਹੁਣ ਚੱਲ ਰਹੀ ਸਾਡੇ ਜੀ 2020 ਚੱਲ ਰਹੀ, ਆਪਾਂ ਕੋਈ ਮੈਚ ਵੇਖਣ ਨਹੀਂ ਗਏ ਜੀ। ਅੱਛਾ। ਸਪੈਸ਼ਲੀ ਜਾਇਆ ਕਰਦੇ ਸੀ ਜੀ। ਤੇ ਰੇਸ਼ਮਾ ਦਾ ਕਿਹੜਾ ਗਾਣਾ ਸੁਣਿਆ ਹੋਇਆ ਸੀ? ਰੇਸ਼ਮਾ ਜੀ ਦੇ ਬਹੁਤ ਲੰਬੀ ਲਿਸਟ ਹੈ ਜੀ। ਆਪਾਂ ਜੇ ਹੁਣ ਉਹਨਾਂ ਦੀ ਨਾਂ ਲੈਣ ਲੱਗੀ, ਮੈਂ ਕਹਿੰਦਾ ਬਹੁਤ ਸਮਾਂ ਲੱਗ ਜਾਵੇ ਉਹਨਾਂ ਦੇ ਗਾਣੇ ਵਾਸਤੇ ਜੀ, ਕਿਉਂਕਿ ਉਹ ਵੀ ਉਹਨਾਂ ਦਾ ਪਿਛੋਕੜ ਵੀ ਚੜ੍ਹਦੇ ਪੰਜਾਬ ਤੋਂ ਹੀ ਸੀ। ਹੁਣ ਤਾਂ ਚਲੋ ਆਪਣੇ ਵਿੱਚ ਨਹੀਂ ਰਹੇ ਜੀ। ਤੇ ਇੱਦਾਂ ਸਾਡੇ ਇਮੋਸ਼ਨਲ ਵੀ ਆਪਣੇ ਹੀ ਨਹੀਂ, ਮੈਕਸੀਮਮ ਚੜ੍ਹਦੇ ਪੰਜਾਬ ਦੇ ਹੀ ਹੁੰਦੇ ਸੀ। ਜਦੋਂ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੁੰਦਾ ਸੀ, ਨਹੀਂ ਹੁੰਦਾ ਵੀ ਇਹ ਟੀਮ ਜਿੱਤ ਜਾਵੇ, ਦੋਨੇ ਟੀਮਾਂ ਦਾ ਹੁੰਦਾ ਸੀ। ਜਦੋਂ ਜੇ ਇੰਡੀਆ ਹਾਰਦਾ ਸੀ ਫਿਰ ਹੁੰਦਾ ਸੀ ਯਾਰ ਨਹੀਂ ਇਹ ਜਿੱਤਣਾ ਚਾਹੀਦਾ ਸੀ, ਜੇ ਪਾਕਿਸਤਾਨ ਹੁੰਦਾ ਸੀ ਫਿਰ ਨਹੀਂ ਯਾਰ ਇਹ ਜਿੱਤਣਾ ਚਾਹੀਦਾ ਸੀ। ਦੋਨਾਂ ਦੀ ਫੀਲਿੰਗ ਸੇਮ ਹੁੰਦੀ ਸੀ ਜੀ। ਹਾਂਜੀ, ਇੱਦਾਂ ਨਹੀਂ ਵੀ ਇੱਕ ਨੂੰ ਬਰਾਬਰ ਹੀ ਹੁੰਦਾ ਸੀ ਜੀ। ਅੱਛਾ ਅੱਛਾ। ਹਾਂਜੀ, ਇੱਦਾਂ ਹੀ ਕਬੱਡੀ ਦਾ ਸੀ ਜੀ। ਕਬੱਡੀ ਦਾ ਵੀ ਦੇਖੋ ਸਟੇਡੀਅਮ ਫੁੱਲ ਹੋ ਜਾਂਦੇ ਸੀ, ਉੱਥੇ ਟਿਕਟਾਂ ਨਹੀਂ ਮਿਲਦੀਆਂ ਸੀ ਕਬੱਡੀ ਤੇ ਆਪਣੇ ਕ੍ਰਿਕਟ ਦੀਆਂ ਜੀ। ਲੋਕੀ ਪਾਕਿਸਤਾਨ ਦੇ ਮੈਚ ਇੰਨੇ
ਜਦੋਂ ਇੰਡੀਆ ਨਾਲ ਹੁੰਦੇ ਸੀ ਇੰਨੇ ਲਾਈਕ ਕਰਦੇ ਨੇ ਜੀ। ਵਾਹ ਜੀ ਜੀ, ਬੜਾ ਤੇ ਇੱਕ ਆਪਾਂ ਪਰੇਡ ਤੇ ਵੀ ਥੋੜੀ ਗੱਲ ਕਰਨੀ ਚਾਹਾਂਗੇ ਜੀ। ਜਿਹੜੀ ਅੱਛਾ। ਆਪਣੀ ਬਾਰਡਰਾਂ ਦੇ ਪਰੇਡ ਹੁੰਦੀ ਹੈ ਜੀ, ਹਾਂਜੀ ਇਹ ਥੋੜੀ ਪਰੇਡ ਇਹ ਪਿਆਰ ਭਰੀ ਚਾਹੀਦੀ ਹੈ, ਥੋੜੀ ਨਫ਼ਰਤ ਇਹਦੇ ਵਿੱਚ ਥੋੜੀ ਜ਼ਿਆਦਾ ਹੈ ਜੀ। ਠੀਕ ਇਹ ਚੀਜ਼ਾਂ ਜਿਵੇਂ ਆਪਾਂ ਬੱਚਿਆਂ ਨੂੰ ਲੈ ਕੇ ਆਉਂਦੇ ਆ ਬਾਹਲਾ, ਮਤਲਬ ਉਹਦੇ ਵਿੱਚ ਕੋਈ ਉਹ ਬੱਚਿਆਂ ਨੂੰ ਆਪਾਂ ਕੀ ਉੱਥੇ ਸਿਖਾ ਸਕਦੇ ਆ ਜੀ, ਜਿੱਦਾਂ ਦੀ ਉਹ ਹੁੰਦੀ ਹੈ। ਇਹ ਪਰਫਾਰਮੈਂਸ ਚਾਹੀਦੀ ਆ ਵੀ ਆਪਸ ਵਿੱਚ ਪਿਆਰ ਨਾਲ ਵੀ ਮਿਲ ਜੁਲ ਕੇ ਹੋਣ, ਤੇ ਬਾਰਡਰ ਖੁੱਲ੍ਹਣ ਜੀ, ਤੇ ਦੋਨੇ ਦੇਸ਼ਾਂ ਦਾ ਟਰੇਡ ਹੋਵੇ ਜੀ, ਤੇ ਖੁੱਲ੍ਹਾ ਇੱਧਰੋਂ ਵਪਾਰ ਇੱਧਰੋਂ ਉੱਧਰੋਂ ਦੋਨੇ, ਕਿਉਂਕਿ ਕਰੰਸੀ ਵੀ ਆਪਾਂ ਆਏਗੀ ਇਸ ਚੀਜ਼ ਨਾਲ ਹੀ, ਲੋਕਾਂ ਦੇ ਵੀ ਰੁਜ਼ਗਾਰ ਵੀ ਮਿਲੇਗਾ ਜਨਤਾ ਨੂੰ ਜੀ। ਚਲੋ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ, ਤੁਹਾਡੀ ਗੱਲਬਾਤ ਸੁਣ ਕੇ। ਤੇ ਤੁਸੀਂ ਆਓ ਫਿਰ, ਘੁੰਮੋ ਫਿਰੋ, ਲਾਹੌਰ ਵੀ ਆਓ, ਲਾਹੌਰ ਵੀ ਮੁਲਾਕਾਤ ਹੋਏਗੀ। ਤੇ ਲਾਹੌਰ ਕੀ ਦੇਖਣਾ? ਹਾਂਜੀ, ਮੈਨੂੰ ਤਾਂ ਦੇਖੋ ਘੱਟ ਜਾਣਕਾਰੀ, ਇਹਨਾਂ ਨੂੰ ਜ਼ਿਆਦਾ ਹੀ। ਅੱਛਾ, ਆਪਾਂ ਤਾਂ ਇਹਨਾਂ ਦੇ ਮਗਰੇ ਹੈ, ਜਿੱਧਰ ਇਹ ਚੱਲਦੇ ਨੇ। ਅਤੇ ਘੱਟ ਹੀ ਦੇਖੀਆਂ ਘਰ ਵਾਲੀਆਂ ਜਿਹੜੀਆਂ ਬੰਦੇ ਦੇ ਬਿਲਕੁਲ ਮਗਰ ਹੁੰਦੀਆਂ, ਕਿ ਜਿੱਧਰ ਉਹ ਲੈ ਜਾਵੇ ਚਲੀਆਂ ਜਾਂਦੀਆਂ। ਨਹੀਂ, ਮੇਰੀ ਜਦੋਂ ਦੀ ਮੈਰਿਜ ਹੋਈ ਹੈ ਤੇ ਆਪਾਂ ਇਹਨਾਂ ਦੇ ਮਗਰ ਹੀ ਰਹਿੰਦੇ ਨੇ, ਜਿੱਥੇ ਕਹਤਾ ਚਲੋ ਚਲੀ ਜਾਈਦਾ। ਇਹ ਸਹੀ ਹੈ ਕਿ ਉਤੋਂ ਸਾਡੇ ਸਾਹਮਣੇ ਹੀ ਗੱਲ ਹੋ ਰਹੀ? ਚਲੋ ਹੁਣ ਤਾਂ ਕੁਝ ਵੀ ਹੈ ਜੀ, ਕੈਮਰਾ ਹੈ ਜੀ, ਹੁਣ ਸਹੀ ਹੋਇਆ ਜੋ ਕੁਛ ਹੈ ਜੀ। ਅੱਛਾ, ਬਸ ਹੁਣ ਕਾਇਮ ਰਹਿਣਾ ਇੱਥੇ, ਸਾਹਮਣੇ ਕੈਮਰਾ ਹੈ ਜੀ। ਲਓ ਜੀ, ਬੜਾ ਚੰਗਾ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ। ਤੇ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।